ਤੇ ਉਹ ਜ਼ਲੀਲੋ ਖਾਰੀ ਦਾ ਸਬਬ ਬਣਦਾ। ਉਹਦੀ ਹਕੀਕਤ ਤੋਂ ਜਦੋਂ ਸਾਹਮਣੇ ਆਉਂਦੀ ਹੈ ਤਾਂ ਸਿਰ ਪਕੜ ਕੇ ਕੁੜੀ ਵੀ ਬੈਠਾ ਹੁੰਦਾ, ਮੁੰਡਾ ਵੀ ਬੈਠਾ। ਯਾਨੀ ਤੁਹਾਡਾ ਕਹਿਣ ਦਾ ਮਕਸਦ ਇਹ ਹੈਗਾ ਕਿ ਵਿਆਹ ਤੋਂ ਪਹਿਲੇ ਲੰਬੀ ਲੰਬੀ ਨਹੀਂ ਛੱਡਣੀਆਂ ਚਾਹੀਦੀਆਂ, ਮਾਜ਼ਰਤ ਨਾਲ ਨਹੀਂ ਛੱਡਣੀਆਂ ਚਾਹੀਦੀਆਂ। बड़ा अच्छा फील होता है। आसमान तक नहीं पहुंच सकते, दही वाली दुकान तक पहुंच जाते हैं। ਦੂਰ ਦੇ ਢੋਲ ਸੁਹਾਣੇ ਸੁਹਾਣੇ ਨੇ ਕਰੀਬ ਆਇਆ ਕੰਨ ਨਹੀਂ ਖਾਂਦੇ। ਤੁਹਾਡਾ ਮਸ਼ਵਰਾ ਹੈਗਾ ਕਿ ਨੌਜਵਾਨਾਂ ਨੂੰ ਇਦਾਂ ਦੀਆਂ ਨਹੀਂ ਛੱਡਣੀਆਂ ਚਾਹੀਦੀਆਂ। ਵਿਆਹ ਤੋਂ ਪਹਿਲੇ ਬੰਦਾ ਇਦਾਂ ਵੀ ਕਹਿੰਦਾ ਜੀ ਆਪਕੀ ਆਂखें ਝੀਲ ਜੈਸੀ हैं, तो ਹੁਣ ਉਹ ਝੀਲ ਕਿਦਾਂ ਦੀ ਨਜ਼ਰ ਆਉਂਦੀ ਹੈ? ਇਸ ਵਾਸਤੇ ਕਹਿ ਰਹੇ ਹਾਂ ਕਿ ਕੱਲ ਨੂੰ ਅੱਜ ਕੱਲ ਦੇ ਨੌਜਵਾਨ ਬੰਦੇ ਲੜਕੇ ਜਿਤਨੇ ਵੀ ਨੇ ਜਦੋਂ ਸ਼ਾਦੀ ਕਰ ਲੈਂਦੇ ਨੇ ਤਾਂ ਫਿਰ ਸਰ ਪਕੜ ਕੇ ਬੈਠੇ ਹੁੰਦੇ। ਚਲੋ ਠੀਕ ਹੋ ਗਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਹੈਗਾ ਸਫੀਰ ਹੁਸੈਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ। ਪੰਜਾਬ ਦੀ ਸੋਹਣੀ ਧਰਤੀ ਤੋਂ ਮੈਂ ਤੁਹਾਡੇ ਨਾਲ ਮੁਖਾਤਿਬ ਹਾਂ। ਸਿਆਣੇ ਕਹਿੰਦੇ ਨੇ, ਤੁਸੀਂ ਅਕਸਰ ਸਿਆਣਿਆਂ ਕੋਲੇ ਗੱਲ ਸੁਣਦੇ ਹੋਵੋਗੇ ਕਿ ਵਿਆਹ ਉਹ ਲੱਡੂ ਹੈਗਾ ਜਿਹਨੇ ਖਾਦਾ ਉਹ ਵੀ ਪਛਤਾਇਆ ਤੇ ਜਿਹਨੇ ਨਾ ਖਾਦਾ ਉਹ ਵੀ ਪਛਤਾਇਆ। ਇਹ ਸਰ ਜੀ ਤੁਹਾਡਾ ਨਾਂ ਕੀ ਹੈਗਾ? सुल्तान हैदर। ਲੋ ਜੀ, ਇਹਨਾਂ ਦਾ ਨਾਂ ਹੈਗਾ ਜੀ ਸੁਲਤਾਨ ਹੈਦਰ ਤੇ ਸਾਡੇ ਇੱਕ ਬਹੁਤ ਹੀ ਕਰੀਬੀ ਦੋਸਤ ਜਿਨ੍ਹਾਂ ਨਾਲ ਅਸੀਂ ਬੜਾ ਪਿਆਰ ਕਰਦੇ ਹਾਂ, ਬੜੀ ਪਿਆਰ ਵਾਲੀ ਸ਼ਖਸੀਅਤ ਨੇ ਤੇ ਪੰਜਾਬ ਨਾਲ ਇਹਨਾਂ ਦਾ ਤਾਲੁਕ ਹੈ। ਸ਼ਾਇਦ ਬਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ, ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ। ਜ਼ਰਾ ਕੈਮਰਾ ਪਿੱਛੇ ਮਾਰਨਾ, ਪਿੱਛੇ ਕੈਮਰਾ ਮਾਰਨਾ। ਹਾਂ, ਇਹ ਨੇ ਜੀ, ਇਹਨਾਂ ਨੇ ਲੱਡੂ ਖਾਦਾ ਹੈਗਾ, ਪਛਤਾ ਰਹੇ ਨੇ ਔਰ ਇੰਟਰਵਿਊ ਵੀ ਨਹੀਂ ਦੇਣਾ ਚਾਹੁੰਦੇ। ਖੁਦਾ ਜਾਣਦਾ ਹੈ ਕਿ ਇਹਨਾਂ ਤੇ ਕੀ ਬੀਤੀ ਹੈ ਕਿ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਇਹਨਾਂ ਦੇ ਵਿਆਹ ਨੂੰ 3 ਮਹੀਨੇ ਹੋ ਗਏ ਨੇ ਔਰ ਇਹ ਵਿਆਹ ਦੇ ਟੌਪਿਕ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਇੱਕ ਦਲੇਰ ਬੰਦਾ, ਗੱਭਰੂ ਜਵਾਨ ਪੰਜਾਬ ਦਾ, ਉਹ ਦਿਲ ਰੱਖ ਗਿਆ ਹੈਗਾ, ਸਿਰ ਰੱਖ ਗਿਆ ਹੈਗਾ। ਉਹਨੇ ਕਿਹਾ ਜੋ ਪੁੱਛਣਾ ਹੈਗਾ ਜੇ ਮੇਰੇ ਕੋਲ ਪੁੱਛੋ। ਤੇ ਹੁਣ ਇਹਨਾਂ ਕੋਲ ਅਸੀਂ ਸਵਾਲ ਕਰਾਂਗੇ। ਇਹਨਾਂ ਦੇ ਵਿਆਹ ਨੂੰ ਅਲਹਮਦੁਲਿਲਾ 16 ਦਿਨ ਹੋ ਗਏ ਨੇ। ਮਾਸ਼ਾਅੱਲਾ, ਤੁਹਾਡੀ ਸ਼ਾਦੀ ਨੂੰ ਕਿੰਨਾ ਅਰਸਾ ਹੋ ਗਿਆ? ਸਰ 6 ਸਾਲ। ਹਾਂਜੀ 6 ਸਾਲ। ਤੁਸੀਂ ਦੱਸੋ, ਪਾਕਿਸਤਾਨੀ ਤਬਦੀਲੀ ਆਵੇ ਜਾਂ ਨਾ ਆਵੇ, ਤੁਹਾਡੀ ਜ਼ਿੰਦਗੀ ਤੇ ਆ ਚੁੱਕੀ ਹੈ। ਤੁਸੀਂ ਦੱਸੋ ਬਈ, ਤਬਦੀਲੀ ਤੋਂ ਪਹਿਲੇ ਠੀਕ ਸੀ ਜਾਂ ਤਬਦੀਲੀ ਤੋਂ ਬਾਅਦ ਜ਼ਿੰਦਗੀ ਠੀਕ ਹੈ? नहीं, जिंदगी तब्दीली तो पहले ही ठीक आई। हुण तो फिलहाल जी है ना जिंदगी वो होर तरीके नाल हो गई है, क्योंकि जिंदगी दे विच चेंज तो आंदे रहंदे ने। तब्दीली आई है, जिवें पाकिस्तानी तब्दीली ले आए, हुण चाहते हैं यार असां भी अपने अंदर तब्दीली ले आई है। ਕਹਿੰਦੇ ਨੇ ਜਦੋਂ ਤੂੰ ਕਹੇਂਗੀ ਜਿਹੜਾ ਤਾਰਾ ਤੈਨੂੰ ਪਸੰਦ ਆਏਗਾ ਮੈਂ ਅਸਮਾਨ ਤੋਂ ਤੋੜ ਕੇ ਲਿਆਵਾਂਗਾ। ਤੁਹਾਨੂੰ 6 ਸਾਲ ਹੋ ਗਏ ਨੇ, ਤੁਸੀਂ ਕਦੀ ਜ਼ਿੰਦਗੀ 'ਚ ਇਹੋ ਜਿਹੀਆਂ ਗੱਲਾਂ ਪਹਿਲੇ ਜ਼ਾਹਿਰ ਕੀਤੀਆਂ ਹੁੰਦੀਆਂ ਨੇ? ਮੰਨੋ ਜਾਂ ਨਾ ਮੰਨੋ, ਕੈਮਰੇ ਦੇ ਸਾਹਮਣੇ ਬਹੁਤ ਘੱਟ ਦੋਸਤ ਮੰਨਦੇ ਨੇ। ਸਫੀਰ ਸਾਹਿਬ, ਕੁਝ ਲੋਕਾਂ ਨੇ ਐਸੀਆਂ ਬਾਤਾਂ ਕੀਤੀਆਂ ਹੁੰਦੀਆਂ ਨੇ, ਕੁਝ ਲੋਕ ਨਹੀਂ ਕਰਦੇ। ਮੈਂ ਤਾਂ 1.5 ਲੱਖ ਕਮਾਨਾ, 2 ਲੱਖ ਕਮਾਨਾ, ਇਹ ਕਰਨਾ ਉਹ ਕਰਨਾ, ਲੰਮੀਆਂ ਲੰਮੀਆਂ ਛੱਡਦਾ ਰਹਿੰਦਾ। ਜਦੋਂ ਸ਼ਾਦੀ ਹੋ ਜਾਂਦੀ ਹੈ ਉਹ ਸਾਹਮਣੇ ਆਉਂਦੇ ਨੇ ਤੇ ਉਹ ਜ਼ਲੀਲੋ ਖਾਰੀ ਦਾ ਸਬਬ ਬਣਦਾ। ਉਹਦੀ ਹਕੀਕਤ ਤੋਂ ਜਦੋਂ ਸਾਹਮਣੇ ਆਉਂਦੀ ਹੈ ਤਾਂ ਸਿਰ ਪਕੜ ਕੇ ਕੁੜੀ ਵੀ ਬੈਠਾ ਹੁੰਦਾ, ਮੁੰਡਾ ਵੀ ਬੈਠਾ। ਯਾਨੀ ਤੁਹਾਡਾ ਕਹਿਣ ਦਾ ਮਕਸਦ ਇਹ ਹੈਗਾ ਕਿ ਵਿਆਹ ਤੋਂ ਪਹਿਲੇ ਲੰਬੀ ਲੰਬੀ ਨਹੀਂ ਛੱਡਣੀਆਂ ਚਾਹੀਦੀਆਂ, ਮਾਜ਼ਰਤ ਨਾਲ ਨਹੀਂ ਛੱਡਣੀਆਂ ਚਾਹੀਦੀਆਂ। ਜੋ ਕੁਝ ਤੁਸੀਂ ਉਹ ਤੁਸੀਂ ਦੱਸੋ ਭਾਈ ਬੀਬੀ, ਮੈਂ ਇਹੀ ਕੁਝ ਹੈਗਾ ਤੇ ਇਹਦੇ 'ਚ ਤੂੰ ਗੁਜ਼ਾਰਾ ਕਰਨਾ ਹੈ। ਮੈਂ ਤੇਰੇ ਵਾਸਤੇ ਆਸਮਾਨ ਤੋਂ ਤਾਰੇ ਤੂਰੇ ਕੋਈ ਨਹੀਂ ਤੋੜ ਕੇ ਲਿਆ ਸਕਦਾ। ਇਹ ਹੈ ਵੀ ਬਾਜ਼ਾਰੋਂ ਤੈਨੂੰ ਦਹੀਂ ਲਿਆ ਦਿਆਂਗਾ, ਪਕੌੜੇ ਲਿਆ ਦਿਆਂਗਾ, ਕਿ ਮੈਂ ਤੇਰੇ ਵਾਸਤੇ ਆਸਮਾਨ ਤੋਂ ਤਾਰੇ ਤੋੜ ਕੇ ਲਿਆਵਾਂਗਾ। ਤੇ ਹੁਣ ਜਦੋਂ ਸਵੇਰੇ ਉਹਦੇ ਵਾਸਤੇ ਦਹੀਂ ਲੈਣ ਜਾਂਦੇ ਹੋ ਤਾਂ ਕਿਹਦਾ ਫੀਲ ਹੁੰਦਾ? ना, बड़ा अच्छा फील होता है। आसमान तक नहीं पहुंच सकते, दही वाली दुकान तक पहुंच जाते हैं। ਹੁਣ ਤਾਂ ਮਤਲਬ ਤੁਸੀਂ ਐਸੇ ਜੋਗੇ ਰਹਿ ਗਏ ਹੋਗੇ ਕਿ ਕਦੀ ਉਹਦੇ ਵਾਸਤੇ ਆਟਾ ਲਿਆਓ, ਕਦੀ ਦਹੀਂ ਲਿਆਓ। ਸ਼ਾਇਦ ਭਾਈ ਇੱਕ ਗੱਲ ਹੋਰ ਵੀ ਹੈਗੀ, ਮੈਂ ਕਈਆਂ ਦੋਸਤਾਂ ਬੇਲੀਆਂ ਨੂੰ ਵੇਖਿਆ, ਖਾਸ ਤੌਰ ਤੇ ਨੌਜਵਾਨਾਂ ਨੂੰ, ਉਹ ਕਹਿੰਦੇ ਜੀ ਇੱਕ ਉਹ ਚੰਨ ਹੈਗਾ ਜਿਹੜਾ ਅੱਲਾ ਨੇ ਬਣਾਇਆ, ਆਸਮਾਨ ਤੇ ਚਮਕਦਾ ਪਿਆ ਹੈ, ਇੱਕ ਜ਼ਮੀਨ ਤੇ ਇਹ ਚੰਨ ਹੈਗਾ ਜਿਹੜਾ ਅੱਲਾ ਨੇ ਮੇਰੇ ਵਾਸਤੇ ਬਣਾਇਆ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਚੰਨ ਜ਼ਿਆਦਾ ਖੂਬਸੂਰਤ ਹੈ ਜਾਂ ਮੇਰੇ ਵਾਲਾ ਚੰਨ ਜ਼ਿਆਦਾ ਖੂਬਸੂਰਤ ਹੈ। ਤੇ ਫਿਰ ਬਾਅਦ ਹੀ ਜਦੋਂ ਸਾਲ 2 ਸਾਲ 6 ਸਾਲ ਗੁਜ਼ਰ ਜਾਂਦੇ ਨੇ, ਫਿਰ ਉਹ ਜਿਹੜਾ ਆਪਣਾ ਚੰਨ ਹੁੰਦਾ ਉਹ ਕਿਦਾਂ ਦਾ ਨਜ਼ਰ ਆਉਂਦਾ ਹੈ? ਤੁਸੀਂ ਕੋਈ ਤੁਹਾਡਾ ਭੈਣ ਭਰਾ ਮਾਂ ਪਿਓ ਤੁਹਾਡੇ ਘਰ ਚਲਾ ਜਾਂਦਾ ਤੇ ਫਿਰ ਉਹਦੇ ਤੇ ਸਵਾਲ ਉੱਠਦੇ ਨੇ ਕਿਉਂ ਆਇਆ ਹੈ, ਕਿ ਇਹ ਹੈ। ਉਦੋਂ ਫਿਰ ਤੁਸੀਂ ਉਸ ਚੰਨ ਤੋਂ ਉਲਝਾ ਜਾਂਦੇ ਹੋ। ਅਗਰ ਉਹ ਚੰਨ ਤੁਹਾਨੂੰ ਵੈਲਕਮ ਕਰਦਾ ਰਹੇ ਤਾਂ ਤੁਹਾਡੇ ਲਈ ਹਮੇਸ਼ਾ ਚੰਨ ਹੈ। ਅੱਛਾ, ਨਹੀਂ ਤਾਂ ਫਿਰ ਇੰਜ ਹੀ ਹੁੰਦਾ ਕਿ ਬੰਦਾ ਸਾਰੀ ਜ਼ਿੰਦਗੀ ਪਛਤਾਉਂਦਾ ਕਿ ਮੈਂ ਕੀ ਚੰਨ ਚਾੜ ਬੈਠਾ। ਫਿਰ ਇਸ ਤਰ੍ਹਾਂ ਹੀ ਹੁੰਦਾ ਜਨਾਬ, ਕਿ ਮੇਰੇ ਚੰਨ ਨੂੰ ਕੋਈ ਗ੍ਰੇਨ ਲੱਗ ਗਿਆ, ਚੰਨ ਗਿਰਨ ਲੱਗ ਗਿਆ। ਪਤਾ ਦੀ ਗੱਲ ਦੱਸੀ, ਬਿਲਕੁਲ ਮਸਲੇ ਇੰਪ੍ਰੈਸ ਕਰਨ ਵਾਸਤੇ ਆਪਕੀ ਆਂखें ਝੀਲ ਜੈਸੀ हैं। ਤੇ ਫਿਰ ਉਹ 6-7 ਸਾਲ ਤੋਂ ਬਾਅਦ ਕਿੰਨਾ ਮਹਿਸੂਸ ਹੁੰਦਾ ਵੀ ਉਹ ਝੀਲ ਜਿਹੜੀ ਜਦੋਂ ਤੱਕ ਕੋਈ ਚੀਜ਼ ਤੁਹਾਨੂੰ ਮੁਕੰਮਲ ਮਿਲ ਨਹੀਂ ਨਾ ਜਾਂਦੀ ਉਸ ਤੋਂ ਪਹਿਲੇ ਤੁਹਾਨੂੰ ਅੱਛੀ ਲੱਗ ਰਹੀ ਹੁੰਦੀ। ਯਾਨੀ ਇਹ ਦੂਰ ਦੇ ਢੋਲ ਸੁਹਾਣੇ ਨੇ, ਕਰੀਬ ਆਇਆ ਕੰਨ ਨਹੀਂ ਖਾਂਦੇ। ਤੁਹਾਡਾ ਮਸ਼ਵਰਾ ਹੈਗਾ ਕਿ ਨੌਜਵਾਨਾਂ ਨੂੰ ਇਦਾਂ ਦੀਆਂ ਨਹੀਂ ਛੱਡਣੀਆਂ ਚਾਹੀਦੀਆਂ? ਅੱਛਾ, ਵਿਆਹ ਤੋਂ ਪਹਿਲੇ ਬੰਦਾ ਇਦਾਂ ਵੀ ਕਹਿੰਦਾ ਜੀ ਆਪਕੀ ਆਂखें ਝੀਲ ਜੈਸੀ हैं, ਤੇ ਹੁਣ ਉਹ ਝੀਲ ਕਿਦਾਂ ਦੀ ਨਜ਼ਰ ਆਉਂਦੀ ਹੈ? ਹੁਣ ਉਹ ਝੀਲ ਗੋਤੇ ਹੀ ਖਾ ਰਹੇ ਆ ਫਿਲਹਾਲ, ਤਾਂ ਉਸ ਤੋਂ ਬਾਹਰ ਨਿਕਲ ਨਹੀਂ ਸਕਦੇ। ਅੱਛਾ, ਉਹ ਝੀਲ ਵਿੱਚ ਗੋਤੇ ਖਾ ਰਹੇ ਹੋ। ਕੁਝ ਇਸ ਤਰ੍ਹਾਂ ਹੋ ਜਾਂਦਾ ਕਿ ਜੀ ਤੂੰ ਮੇਰੇ ਵਾਲਿਦ ਦੀ ਇੱਜ਼ਤ ਨਹੀਂ ਕੀਤੀ, ਤੂੰ ਮੇਰੇ ਭਾਈ ਦੀ ਇੱਜ਼ਤ ਨਹੀਂ ਕੀਤੀ, ਤੂੰ ਠੀਕ ਹੈ। ਜ਼ਿੰਦਗੀ ਤੁਸੀਂ 2 ਬੰਦਿਆਂ ਗੁਜ਼ਾਰਨੀ ਹੈ। ਅਗਰ ਜੁਆਇੰਟ ਫੈਮਿਲੀ ਹੈ ਤੇ ਉਹਦੇ ਤੁਸੀਂ ਸਭ ਨੂੰ ਲੈ ਕੇ ਚੱਲਣਾ ਥੋੜਾ ਟਫ ਹੁੰਦਾ। ਅੱਛਾ, ਇਹ ਦੱਸੋ ਬਈ, ਇਹ ਤਕਰੀਬਨ ਘਰ ਦੀ ਫਿਰ ਕਹਾਣੀ ਹੈਗੀ
ਤੇ ਇਹ ਜਿਹੜਾ ਘਰਾਂ ਦੇ ਵਿੱਚ ਕੁੱਤੀ ਚੀਕਾ ਲੱਗਾ ਰਹਿੰਦਾ ਕੋਈ ਅਗਰ 100 ਲੋਗ ਹੈ ਤਾਂ ਕੋਈ ਇੱਕ ਅੱਧਾ ਹੀ ਮਿਲੇਗਾ ਜਿਹੜਾ ਕਹੇਗਾ ਮੇਰਾ ਚਾਂਦ ਹੈ, ਵਰਨਾ ਸਾਰੇ ਹੀ ਕਹਿਣਗੇ ਇਹ ਮੁਰਝਾ ਗਿਆ। ਮੁਰਝਾ ਗਿਆ ਹੈਗਾ, ਗੁਲਾਬ ਦਾ ਫੁੱਲ ਸੀ ਮੁਰਝਾ ਮੁਰਝਾ ਗਿਆ, ਗਿਆ। ਚੰਨ ਸੀ ਗ੍ਰਹਿਣ ਲੱਗ ਗਿਆ, ਹਾਂ ਬਦਲੀ ਚ ਆ ਗਿਆ ਦੇ ਮੈਂ ਚੰਨ ਸਮਝਿਆ ਸੀ ਬਦਲੀ ਕੋਈ ਅਨਮੋਲ ਮੋਤੀ ਹੈਗਾ, ਉਹ ਵੇਖਿਆ ਤੇ ਉਹ ਗਿਰਿਆ ਤੇ ਉਹ ਧੋਖਾ ਹੀ ਹੋ ਗਿਆ, ਉਹ ਮੋਤੀ ਨਹੀਂ ਸੀ। ਅੱਛਾ ਮਤਲਬ ਵਿਆਹ ਤੋਂ ਪਹਿਲੇ ਬੰਦਾ ਕਹਿੰਦਾ ਹੈ, ਇਹ ਮਤਲਬ ਹੁੰਦੀ ਹੈ ਪੰਜਾਬੀਆਂ ਨੂੰ ਇੱਕ ਆਦਤ ਹੁੰਦੀ ਹੈ ਲੰਮੀ ਲੰਮੀ ਛੱਡਣ ਦੀ कि जी आपको लगता है कि खुदा ने फुर्सत के वक्त में तराशा है, ना जाने मैंने ज़िंदगी में ऐसी कौन सी नेकी की थी कि जिसका समर और ये फल मुझे आज मिला है। जिवें मतलब सियासतदान यू टर्न लैंदे ने, तुसी भी अपने बयान च कोई यू टर्न लियांदा हैगा? नहीं यू टर्न तो नहीं लियांदा, लेकिन वो वाकई उन्होंने ਜਿਹੜਾ ਨਾ ਕਾਫੀ ਫੁਰਸਤ ਨਾਲ ਬਣਾਇਆ ਗਿਆ, ਕਿਉਂਕਿ ਪਹਿਲੇ ਤਾਂ ਸਾਨੂੰ ਟਾਈਮ ਹੀ ਨਹੀਂ ਸੀ ਨਾ ਫੁਰਸਤ ਨਾਲ ਵੇਖਣ ਦਾ। ਅੱਛਾ ਅੱਛਾ ਹੁਣ ਉਸ ਨੂੰ ਫੁਰਸਤ ਨਾਲ ਵੇਖਿਆ ਤਾਂ ਅਜੀਬ ਹੀ ਬੜਿਆ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈਗਾ ਕਿ ਪਹਿਲੇ ਤੇ ਹੈਗੀ ਸੀ ਕੋਈ ਐਵੇਂ ਜ਼ੁਬਾਨੀ ਕਲਾਮੀ, ਲੇਕਿਨ ਹੁਣ ਤੁਹਾਨੂੰ ਪਤਾ ਲੱਗਾ ਹੈਗਾ ਕਿ ਅੱਲਾਹ ਤਾਲਾ ਨੇ ਉਹਨੂੰ ਬਾਕੀ ਫੁਰਸਤ ਵਿੱਚ ਬਣਾਇਆ। ਫੁਰਸਤ ਹੀ ਬਣਾਇਆ। ਅੱਛਾ ਅੱਛਾ ਨਹੀਂ ਠੀਕ ਹੋ ਗਿਆ। ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹਦੇ 'ਚ ਤਬਦੀਲੀ ਆਈ ਹੋਣੀ ਹੈ, ਤੇ ਉਹ ਮਤਲਬ ਤੁਸੀਂ ਉਸ ਨੂੰ ਕਿਸ ਢੰਗ ਨਾਲ ਕਿਸ ਰੰਗ ਨਾਲ ਵੇਖਦੇ ਹੋ? ਨਹੀਂ ਉਸ ਤੋਂ ਬਾਅਦ ਤਬਦੀਲੀ ਤਾਂ ਆ ਗਈ ਹੈ। ਪਹਿਲੇ ਛੜੇ ਹੁੰਦੇ ਸੀ ਤੇ ਕਦੀ ਨਾਸ਼ਤਾ ਕੀਤਾ ਨਾ ਕੀਤਾ, ਹੁਣ ਨਾਸ਼ਤੇ ਮਿਲ ਜਾਂਦਾ, ਕੱਪੜੇ ਵੀ ਧੋਤੇ ਮਿਲ ਜਾਂਦੇ, ਇਸਤਰੀ ਹੋਏ, ਹੁਣ ਥੋੜੀ ਤਬਦੀਲੀ ਤਾਂ ਆ ਗਈ ਹੈ। ਇਹ ਇੱਕ ਤਾਂ ਫਾਇਦਾ ਹੈ। ਦੂਸਰੇ ਫਾਇਦੇ ਮੈਂ ਤੁਹਾਡੇ ਸਾਹਮਣੇ ਸਾਰੇ, ਕਿਉਂਕਿ ਤੁਸੀਂ ਵੀ ਤਜਰਬੇਕਾਰ ਹੋ ਕਾਫੀ। ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਬਈ, ਅਗਰ ਸਾਡੀ ਗੱਲ ਤੁਸੀਂ ਪੁੱਛਦੇ ਹੋ ਤੇ ਫਿਰ ਇਸ ਇੰਟਰਵਿਊ ਨੂੰ ਇੱਥੇ ਭਾਈਆਂ ਰੋਕ ਦਿੰਦੇ ਆ। ਅਗਰ ਗੱਲ ਇਹਨਾਂ ਨੇ ਘੁਮਾ ਕੇ ਮੇਰੇ ਵਾਲੇ ਪੈਸੇ ਲੈ ਆਂਦੀ ਤੇ ਫਿਰ ਭਾਈਜਾਨ ਹੱਸਦੇ ਬਸਦੇ ਘਰ ਹੀ ਚੰਗੇ ਲੱਗਦੇ ਨੇ। ਅਗਲੀ ਵੀਡੀਓ ਤੇ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਮਿਲਾਂਗੇ ਇਸੇ ਤਰ੍ਹਾਂ ਦਾ ਕੋਈ ਟੌਪਿਕ ਲੈ ਕੇ। ਉਸ ਟਾਈਮ ਤੱਕ ਇਜਾਜ਼ਤ ਦਿਓ। ਅੱਲਾਹ ਹਾਫਿਜ਼।